ਧੀ ਵਾਸਤੇ ਲੈ ਕੇ ਜਾਣੇ ਆ। ਉਹ ਚੱਲਿਆ, ਉਹ ਜੇ ਗੱਲ ਧੀ ਦੀ ਕਰ ਹੀ ਦਿੱਤੀ ਆ ਤੇ ਆਲਾ ਫੜ 10,000 ਰੁਪਇਆ ਤੇ ਆਪਣੀ ਬੱਚੀ ਦਾ ਸੂਟ ਲੈ ਕੇ ਪਿੰਡ ਜਾ। ਨਾਲੇ ਯਾਦ ਰੱਖੀ, ਧੀਆਂ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ। ਭਾਈ ਵਸੀਮ, ਉਹ ਭਾਈ ਵਸੀਮ, ਮੈਨੂੰ ਮਿਲ ਗਈ ਆ ਤਨਖਾਹ ਤੇ ਮੈਂ ਈਦ ਦੀਆਂ ਛੁੱਟੀਆਂ ਗੁਜ਼ਾਰਨ ਪਿੰਡ ਚੱਲਾਂ। ਓਏ ਅਹਿਮਦ ਯਾਰ, ਉਹ ਬਹੂ ਨੂੰ ਮੇਰਾ ਵੀ ਕਹਿ ਦੇਣਾ ਸੀ, ਮੈਨੂੰ ਵੀ ਤਨਖਾਹ ਦੇ ਦਿੰਦਾ। ਉਹ ਨਾ ਭਾਈ ਨਾ, ਮੈਂ ਤਾਂ ਨਹੀਂ ਕਹਿਣਾ। ਬਾਊ ਜੀ ਨੂੰ ਪਹਿਲਾਂ ਹੀ ਤੇਰੇ ਤੇ ਬਹੁਤ ਗੁੱਸਾ ਵਾ। ਤੂੰ ਉਹਨਾਂ ਦਾ 50,000 ਰੁਪਇਆ ਦੇਣਾ ਵਾ। ਮੈਨੂੰ ਤਾਂ ਨਹੀਂ ਲੱਗਦਾ ਉਹ ਤੈਨੂੰ ਯਾਰ ਕੀ ਤਨਖਾਹ ਦੇਣਗੇ। ਨਹੀਂ ਦੇਣਗੇ? ਚੱਲ ਠੀਕ ਹੈ, ਮੈਂ ਆਪੀ ਉਹਨਾਂ ਨਾਲ ਗੱਲ ਕਰਾਂਗਾ। ਠੀਕ ਏ। ਉਹ ਹਾਂ ਬਈ ਵਸੀਮ, ਉਹ ਤੂੰ ਇੱਥੇ ਕੀ ਕਰਨ ਦਿਆਂ? ਉਹ ਈਦੀਆਂ ਛੁੱਟੀਆਂ ਹੋ ਗਈਆਂ ਵਾ, ਉਹ ਜਾ ਆਪਣੇ ਘਰ। ਬਾਊ ਜੀ, ਮੈਂ ਕਿਸ ਤਰ੍ਹਾਂ ਟੁਰ ਜਾ? ਜੇਬ ਵਿੱਚ ਤੇ 1 ਰੁਪਈਆ ਵੀ ਨਹੀਂ ਹੈ। ਮੈਨੂੰ 10,000 ਰੁਪਈਆ ਤੇ ਦੇ ਦਿਓ। 10,000 ਰੁਪਇਆ ਦੇ ਦਾਂ? ਉਹ ਤੇਰਾ ਦਿਮਾਗ ਤੇ ਠੀਕ ਆ? ਤੂੰ ਪਹਿਲੇ ਹੀ ਮੇਰਾ 50,000 ਰੁਪਇਆ ਦੇਣਾ। ਪਹਿਲੇ ਤਨਖਾਹਾਂ ਚ ਉਹ ਕਟਾ, ਫੇਰ ਹਿਸਾਬ ਕਰੂੰਗਾ ਤੇ ਤੈਨੂੰ ਪੈਸੇ ਦੇਵਾਂਗਾ। ਨਾ ਬਾਊ ਜੀ ਨਾ, ਮੇਰੀ ਇੱਕੋ ਇੱਕ ਹੀ ਬੱਚੀ ਏ। ਮੈਨੂੰ 10,000 ਰੁਪਈਆ ਦੇ ਦਿਓ। ਉਹ ਮੇਰਾ ਇੰਤਜ਼ਾਰ ਵੀ ਕਰਦੀ ਏ। ਮੈਂ ਉਹਨੂੰ ਕੱਪੜੇ ਲੈ ਕੇ ਦੇਣੇ ਨੇ ਈਦ ਵਾਸਤੇ। ਧੀ ਵਾਸਤੇ ਲੈ ਕੇ ਜਾਣੇ ਆ। ਉਹ ਚੱਲਿਆ, ਉਹ ਜੇ ਗੱਲ ਧੀ ਦੀ ਕਰ ਹੀ ਦਿੱਤੀ ਆ ਤੇ ਆਲਾ ਫੜ 10,000 ਰੁਪਇਆ ਤੇ ਆਪਣੀ ਬੱਚੀ ਦਾ ਸੂਟ ਲੈ ਕੇ ਪਿੰਡ ਜਾ। ਨਾਲੇ ਯਾਦ ਰੱਖੀ, ਧੀਆਂ ਤੇ ਸਭ ਦੀਆਂ ਸਾਂਝੀਆਂ ਹੁੰਦੀਆਂ। ਯਾ ਅੱਲਾ, ਤੇਰਾ ਲੱਖ ਲੱਖ ਸ਼ੁਕਰ ਹੈ।